ਜਿੱਦਾਂ ਹੁਣ ਪੀਡੀ ਵਾਲੀ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਚੱਲ ਆਪਾਂ ਰਿਸਕ ਲੈ ਕੇ ਦੇਖ ਲੈਂਦੇ ਆ। ਸੋ ਇੱਥੇ ਬੰਦਾ ਕਿਹੜੇ ਪ੍ਰੋਜ਼ ਐਂਡ ਕੌਨਸ ਜਿਹੜਾ ਉਹ ਦੇਖੇ, ਜਿਹੜਾ ਚਾਹੇ ਵਕੀਲ ਵੀ ਆ ਚਾਹੇ ਉਹ ਕਲਾਇੰਟ ਵੀ ਆ, ਵੀ ਭਾਈ ਮੈਨੂੰ ਕਿਹੜੀ ਚੀਜ਼ ਦੇ ਵਿੱਚ ਇਦਾਂ ਕਿੱਦਾਂ ਫਾਇਦਾ ਆ, ਕਿਹੜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਉਹ ਫੈਸਲਾ ਲਵੇ ਇਸ ਚੀਜ਼ ਦੇ ਵਿੱਚ? ਫੈਸਲਾ ਤਾਂ ਹੁਣ ਦੇਖੋ ਜੀ, ਜਿੱਥੇ ਬੰਦਾ ਰਹਿੰਦਾ ਉੱਥੇ ਉਹਨੂੰ ਕੇਸ ਲਾਣਾ ਪੈਣਾ। ਇਹ ਤੋਂ ਪਹਿਲੀ ਗੱਲ ਤਾਂ ਇਹ ਆ, ਤੋਂ ਉੱਤੇ ਤਾਂ ਬੰਦਾ ਕੁਝ ਕਰ ਵੀ ਨਹੀਂ ਸਕਦਾ। ਤੇ ਜਿਹੜਾ ਬੰਦਾ ਮੂਵ ਹੁੰਦਾ ਕੋਈ, ਹੁਣ ਜੇ ਇਦਾਂ ਕਿ ਕਈ ਕੋਰਟਸ ਜਿਹੜੇ ਉਹ ਸਟੇਬਲ ਆ, ਸੈਨ ਫਰਾਂਸਿਸਕੋ ਜਿੱਦਾਂ ਕਿ ਤਰੀਕਾਂ ਦੇਰ ਨਾਲ ਪੈਂਦੀਆਂ ਜਾਂ ਕਈ ਵਾਰੀ ਮੂਵ ਅੱਗੇ ਤਰੀਕਾਂ ਹੋ ਜਾਂਦੀਆਂ, ਪਰ ਪੀਡੀ ਵਾਲਾ ਘੱਟ ਚੱਕਰ ਹੈ ਇੱਥੇ, ਆਲਮੋਸਟ ਨਾਨ ਐਗਜ਼ਿਸਟੈਂਟ। ਇੱਥੇ ਨਹੀਂ ਮਿਲੀ ਕਿਸੇ ਨੂੰ, ਅਨਲੈਸ ਬੰਦਾ ਮੰਗੇ ਤਾਂ ਫਿਰ ਦੇ ਦਿੰਦੇ ਆ। ਪੁਰਾਣਾ ਕੋਰਟ ਚੱਲਦਾ ਹੋਇਆ ਕੋਰਟ ਹੈ ਹਨਾ। ਤੇ ਸੇਮ ਥਿੰਗ ਆ, ਨਿਊਯਾਰਕ ਵਾਲਾ ਵੀ ਬੜਾ ਐਸਟੈਬਲਿਸ਼ ਕੋਰਟ ਸੀਗਾ। ਕਈ ਵਾਰੀ ਹੁਣ ਉਹ 'ਚ ਵੀ ਸੁਣਿਆ ਕਿ ਤਰੀਕਾਂ ਨਹੀਂ ਪੈ ਰਹੀਆਂ। ਸੈਕਰਾਮੈਂਟੋ ਦਾ ਵੀ ਇਦਾਂ ਹੀ ਸੀਗਾ, ਕਈ ਵਾਰੀ ਫੰਕਸ਼ਨਲ ਹੋ ਜਾਂਦੇ ਆ, ਕਈ ਵਾਰੀ ਸਲੋ ਡਾਊਨ ਹੋ ਜਾਂਦੇ ਆ। ਸੋ ਜੇ ਬੰਦੇ ਨੂੰ ਹੁਣ ਕਈਆਂ ਨੂੰ ਫਾਇਦਾ ਪੀਡੀ ਦਾ, ਵਿਆਹ ਵਾਲੇ ਰਾਹ ਤੇ ਚੜ ਜਾਂਦੇ ਆ। ਤੇ ਬੰਦੇ ਦੀ ਆਪਣੀ ਸਿਚੁਏਸ਼ਨ ਆ, ਕਈਆਂ ਨੂੰ ਪੀਡੀ ਲੈ ਕੇ ਫਾਇਦਾ, ਕਈ ਕਹਿੰਦੇ ਕਿ ਯਾਰ ਵਿਆਹ ਵਾਲਾ ਤਾਂ ਆਪਣਾ ਚਾਂਸ ਨਹੀਂ ਹੈ, ਅਸਾਲਮ ਆਫਿਸ 'ਚ ਜਾਣਾ ਪੈਣਾ, ਹੁਣ 10-15 ਸਾਲ ਹੋਰ ਲੱਗਣੇ। ਜੀ ਜੀ, ਚਲੋ ਇਹ ਦੇਖ ਕੇ ਚੱਲਣਾ ਪੈਂਦਾ। ਇੱਕ ਅਗਲੀ ਜਿਹੜੀ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਸਰੋਤਿਓ ਦਰਸ਼ਕੋ, ਬੜੀ ਇੰਪੋਰਟੈਂਟ ਆ, ਬੜੀ ਅਹਿਮ ਆ, ਸਿਮਿਲੈਰਿਟੀ ਆਫ ਕਲੇਮਸ। ਵੀ ਜਿਹੜੇ ਕੇਸ ਹੁੰਦੇ ਆ ਉਹਨਾਂ ਦੇ ਵਿੱਚ ਤਕਰੀਬਨ ਇੱਕੋ ਜਿਹੀਆਂ ਕਹਾਣੀਆਂ, ਇੱਕੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਖਾਸ ਕਰਕੇ ਅਸਾਈਲਮ ਦੇ ਜਿਹੜੇ ਕੇਸਿਸ ਨੂੰ ਜਿਹੜਾ ਉਹ ਲੈ ਕੇ ਪੋਰਟਲੈਂਡ ਵਾਲਿਆਂ ਨੇ ਵੀ ਇਸੇ ਚੀਜ਼ ਦੀ ਜਿਹੜੀ ਦੁਹਾਈ ਰੌਲਾ ਜਿਹੜਾ ਆ ਉੱਥੋਂ ਦੇ ਸਰਕਾਰੀ ਵਕੀਲ ਪਾ ਰਹੇ ਆ ਵੀ ਸਭ ਕੁਛ ਹੀ ਜਿਹੜਾ ਉਹ ਸੇਮ ਆ। ਕੀ ਆ ਇਹ ਜਿਹੜੇ ਅਸਾਈਲਮ ਕੇਸਿਸ ਨੂੰ ਜਿਹੜਾ ਉਹ ਲੈ ਕੇ, ਕਿਹੜਾ ਕੇਸ ਖਾਸ ਆਇਆ ਜਿਹਦਾ ਸਿਮਿਲੈਰਿਟੀ ਆਫ ਕਲੇਮਸ ਦਾ ਮੁੱਦਾ ਇਸ ਟਾਈਮ ਜ਼ਿਆਦਾ ਭਖ ਰਿਹਾ ਹੈ? ਸੋ ਕੇਸ ਤਾਂ ਇਹ ਪੁਰਾਣਾ ਹੀ ਆ, ਮੈਟਰ ਆਫ ਆਰਕੇ ਕਹਿੰਦੇ ਆ ਉਹਨੂੰ, ਆਰਕੇ ਫਾਈਲਿੰਗ ਕਹਿੰਦੇ ਆ। ਤੇ ਹੁਣ ਜਿਹੜਾ ਪੋਰਟਲੈਂਡ ਵਾਲਿਆਂ ਨੇ ਤਾਂ ਡਿਫਾਲਟ ਹੀ ਸੀਗਾ, ਉਹਨਾਂ ਨੇ ਕਹਿਣਾ ਸਾਰੇ ਕੇਸ ਨਕਲੀ ਆ। ਸੈਨ ਫਰਾਂਸਿਸਕੋ 'ਚ ਵੀ ਸ਼ੁਰੂ ਹੋ ਗਿਆ ਹੁਣ ਕੰਮ, ਪਰ ਜੱਜ ਇੰਨੀ ਅਹਿਮੀਅਤ ਨਹੀਂ ਦੇ ਰਹੇ, ਜੱਜ ਨਾਈਸ ਹੈ ਇੱਥੇ ਤਕਰੀਬਨ। ਤੇ ਸਿਮਿਲੈਰਿਟੀ ਆਫ ਕਲੇਮਸ ਹੁਣ ਇਦਾਂ ਕਿ ਹੁੰਦਾ ਕੀ ਆ ਕਿ ਜਿਹੜਾ ਬੰਦਾ ਹੁਣ ਬਾਰਡਰ ਟੱਪ ਕੇ ਆਇਆ, ਉਹਨੇ ਆਪਣੇ ਬਿਆਨ ਦਿੱਤੇ, ਕੀ ਉਹਨਾਂ ਹੋਇਆ, ਕਿੱਦਾਂ ਹੋਇਆ। ਸਿਮਿਲੈਰਿਟੀ ਆਫ ਕਲੇਮਸ ਦਾ ਇਹ ਮਤਲਬ ਕਿ ਐਂਡ ਆਫ ਦਾ ਡੇ ਕੋਰਟ ਇਹ ਕਹਿ ਰਿਹਾ ਕਿ ਤੁਹਾਡੀ ਸਾਰੀਆਂ ਜਿਹੜੀਆਂ ਕਹਾਣੀਆਂ ਇੱਕੋ ਜਿਹੀਆਂ, ਉਹਦੇ ਵਿੱਚ ਵੀ ਪ੍ਰੋਬਲਮ ਕੋਈ ਨਹੀਂ ਹੈਗੀ। ਹੁਣ ਕੀ ਆ ਕਿ ਲੋਕੀ ਇੰਟਰਪ੍ਰੇਟਰ, ਟਰਾਂਸਲੇਟਰ ਫੜ ਲੈਂਦੇ ਆ ਹਨਾ ਜੀ। ਕਿਸੇ ਨੇ ਨਰੇਟਿਵ ਲਿਖਿਆ ਕਿ ਚੱਲ ਬਈ 1984 ਦੇ ਵਿੱਚ ਇਦਾਂ ਹੋਇਆ ਹਨਾ। ਉਹ ਹੁਣ ਕੀ ਆ ਕਿ ਜਿਹੜਾ ਉਹ ਨਰੇਟਿਵ ਆ, ਕੋਰਟ ਕਹਿ ਰਿਹਾ ਕਿ ਆਹ ਕਿੱਦਾਂ, ਕਿ ਆਹ ਵਾਲੇ ਬੰਦੇ ਦੇ ਵੀ ਸੇਮ ਚੀਜ਼ ਲਿਖੀ ਹੋਈ ਆ, ਤੇਰੇ ਵਾਲੇ 'ਚ ਵੀ ਸੇਮ ਪੈਰਾਗ੍ਰਾਫ ਵੀ ਉਹੀ, ਲਾਈਨ ਵੀ ਉਹੀ, ਅੱਖਰ ਵੀ ਉਹੀ ਹਨਾ। ਤੇ ਜਿਹੜਾ ਟਰਾਂਸਲੇਟਰ, ਇੰਟਰਪ੍ਰੇਟਰ, ਉਹਦਾ ਕੰਮ ਕੀ ਆ ਕਿ ਤੁਸੀਂ ਉਹਨੂੰ ਆਪਣੇ ਮੂੰਹ ਦੱਸਣਾ, ਉਹਨੇ ਤੁਹਾਡਾ ਟਾਈਪ ਕਰਨਾ ਹਨਾ। ਹੁਣ ਜੇ ਇਦਾਂ ਹੋਊਗਾ ਫਿਰ ਤਾਂ ਸਾਰਾ ਕੁਝ ਓਰੀਜਨਲ ਰਹੂਗਾ, ਕੋਈ ਵੀ ਅੱਖਰ ਦੂਜਾ ਨਾਲ ਮਿਲੂਗਾ ਨਹੀਂ। ਹੁਣ ਇਹਦੇ ਵਿੱਚ ਕੀ ਆ ਕਿ ਇੰਟਰਪ੍ਰੇਟਰ ਦੇ ਉੱਤੇ ਤੁਸੀਂ ਸੁੱਟ ਦੋਗੇ ਕਿ ਤੂੰ ਜੇ ਵਿਆਖਿਆ ਕਰ ਕਿ 84 ਦੇ ਵਿੱਚ ਕੀ ਹੋਇਆ। ਉਹਨੇ ਹੁਣ ਜੇ ਹਜ਼ਾਰਾਂ ਕੇਸ ਕਰਨੇ, ਉਹਨੇ ਸਾਰਿਆਂ ਦਾ ਸੇਮ ਹੀ ਚੇਪਾ ਮਾਰੀ ਜਾਣਾ ਹਨਾ। ਉਹਨੂੰ ਕੋਰਟ ਗੈਰ ਕਾਨੂੰਨੀ ਮੰਨਦਾ ਕਿ ਤੁਹਾਡੇ ਆਪਣੇ ਬਿਆਨ ਨਹੀਂ ਆ ਇਹ, ਕਿ ਜੇ ਆਹ ਝੂਠ ਹੋ ਸਕਦਾ ਤੁਹਾਡੇ ਬਾਕੀ ਬਿਆਨ ਵੀ ਆਪਾਂ ਕਿਉਂ ਮੰਨੀਏ। ਸੋ ਇਹਦੇ ਵਿੱਚ ਇਦਾਂ ਕਿ ਜਿਹੜਾ ਇੰਟਰਪ੍ਰੇਟਰ, ਟਰਾਂਸਲੇਟਰ, ਉਹਦਾ ਰੋਲ ਤਾਂ ਕੀ ਹੈਗਾ ਕਿ ਜੋ ਤੁਸੀਂ ਦੱਸਿਆ ਉਹ ਉਹਨੇ ਲਿਖਣਾ ਹੈ ਨਾ। ਇਹ ਤਾਂ ਆਪਣੇ ਬੰਦਿਆਂ ਨੂੰ ਵੀ ਮਿਹਨਤ ਕਰਨੀ ਪੈਣੀ ਹੈ ਕਿ ਭਾਈ ਤੁਸੀਂ ਜੇ ਗ੍ਰੀਨ ਕਾਰਡ ਚਾਹੀਦਾ, ਅਸਾਈਲਮ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਆ। ਬਾਰਡਰ ਤੋਂ ਘਰੋਂ ਤੁਰੇ ਨੂੰ ਵੀ ਬੰਦੇ ਨੂੰ ਪੂਰੇ ਆਪਣੀਆਂ ਡੇਟਾ ਨੋਟਾਂ ਹਰੇਕ ਚੀਜ਼ ਯਾਦ ਹੋਣੀ ਚਾਹੀਦੀ, ਰਾਈਟ? ਸਿੰਪਲ ਹੈ। ਜੇ ਤੁਹਾਨੂੰ ਹੋ ਗਈਆਂ ਤਾਂ ਤੁਸੀਂ ਕਿਸੇ ਦਾ ਡਿਪੈਂਡੈਂਟ ਨਹੀਂ ਨਾ। ਤੇ ਹੁਣ ਜਿਹੜੇ ਪੁਰਾਣੇ ਦੇਖੋ, ਜਿਹੜੇ ਸਕੈਂਡਲ ਸਕੂਂਡਲ ਨੇ ਫੜੇ ਸੀਗੇ, ਉਹਨਾਂ ਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਕਈ ਲੋਕਾਂ ਦਾ ਕੇਸ ਗ੍ਰਾਂਟਡ ਸੀਗਾ। ਹੁਣ ਸਾਡੇ ਕੋਲ ਉਦਾਂ ਦੇ ਕੇਸ ਬੜੇ ਆ ਰਹੇ ਆ ਜਿਹਨਾਂ ਦੇ ਕੇਸ ਦੁਬਾਰਾ ਰੀਓਪਨ ਕਰਤੇ ਆ। ਉਹ ਕੋਈ ਜਿਹੜਾ ਟਰਾਂਸਲੇਟਰ, ਇੰਟਰਪ੍ਰੇਟਰ ਫੜ ਲਿਆ, ਉਹਨੂੰ ਕਹਿਣਾ ਤੈਨੂੰ ਇੰਨੀ ਸਜ਼ਾ ਲਾਣੀ, ਉਹਨੇ ਡਰ ਕੇ ਮਾਰੇ ਸਾਰਾ ਲਿਖ ਦੇਣਾ ਕਿ ਚੱਲ ਮੈਂ 10 ਸਾਲ ਜੇਲ੍ਹ ਚੱਲ ਜਾਊਂਗਾ ਤੇ ਮੈਂ ਆਹ ਵਾਲੇ ਕੇਸ ਮੇਰੇ ਸੀ ਆ, ਮੈਂ ਬਣਾਏ ਸਾਰੇ ਨਕਲੀ। ਉਹ ਇੰਟਰਪ੍ਰੇਟਰ ਆਪਣੇ ਲਿਸਟਾਂ ਦੇ ਦਿੰਦੇ ਕਲਾਇੰਟਾਂ ਕਲੂਇੰਟਾਂ ਦੀਆਂ ਕਈ ਵਾਰੀ ਏਦਾਂ ਹਨਾ। ਤੇ ਜਿਹੜਾ ਜਾਇਜ਼ ਬੰਦਾ ਹੁੰਦਾ ਉਹ ਵੀ ਰਗੜਿਆ ਜਾਂਦਾ ਨਾਲ। ਸੋ ਏਦਾਂ ਕਿ ਇਹ ਨਹੀਂ ਕਿ ਤੁਹਾਡਾ ਕੇਸ ਪਾਸ ਹੋ ਗਿਆ ਤਾਂ ਉੱਥੇ ਗੱਲ ਮੁੱਕ ਗਈ। ਸੋ ਜਿੱਦਾਂ ਏਦਾਂ ਕਿ ਕਈ ਵਾਰੀ ਤੁਸੀਂ ਗਲਤ ਐਸੋਸੀਏਸ਼ਨ ਨਾਲ ਕਿ ਤੁਸੀਂ ਏਦਾਂ ਦੇ ਬੰਦੇ ਕੋਲ ਫਸ ਗਏ ਜਿਹਨੇ ਕਿ ਤੁਹਾਡੇ ਵਾਲਾ ਕੇਸ ਹੁਣ ਉਹੀ ਕਿਸੇ ਹੋਰ ਦੇ ਚੇਪਾ ਲੱਗਾ ਹੋਇਆ, ਕੁਛ ਏਦਾਂ ਦੀ ਜੇ ਚੀਜ਼ ਹੈਗੀ ਆ, ਤਾਂ ਉਹ ਚੀਜ਼ ਉਹਨੂੰ ਆਫ ਕੋਰਸ ਇਮੀਗ੍ਰੇਸ਼ਨ ਕੋਰਟ ਜਿਹੜਾ ਉਹ ਫਰਾਡ ਸਮਝੂਗਾ। ਉਹ ਕਹਿੰਦਾ ਕਿ ਜੇ ਆਹ ਲਾਈਨਾਂ ਮਿਲਦੀਆਂ ਤਾਂ ਅਗਲੀਆਂ ਵਾਲੀਆਂ ਤੇ ਆਪਾਂ ਯਕੀਨ ਕਿਉਂ ਕਰੀਏ। ਸੋ ਜਿਹੜਾ ਸਰਕਾਰੀ ਵਕੀਲ ਆ ਉਹ ਕੀ ਕਰਦਾ ਕਿ ਮੈਟਰ ਆਫ ਆਰਕੇ ਫਾਈਲਿੰਗ ਕਰਦਾ। ਉਹ ਮੈਟਰ ਆਫ ਆਰਕੇ ਵਿੱਚ ਕੀ ਹੈ ਕਿ ਉਹਨਾਂ ਨੇ, ਸਰਕਾਰ ਨੇ 50 ਕੇਸ ਜਿੱਦਾਂ ਨਾ ਸੈਂਪਲ ਰੈਂਡਮ ਕੱਢੇ ਆ। ਉਹ 50 ਕੇਸਾਂ ਨੂੰ ਉਹਨਾਂ ਨੇ ਕੰਪੇਅਰ ਕੀਤਾ। ਪਹਿਲਾ ਪੇਜ ਉਹਨਾਂ ਦਾ, ਉਹ ਜਿਹੜਾ ਸਾਰਾ ਪਹਿਲਾ ਪੇਜ ਹੈ ਨਾ, ਸਾਰਿਆਂ ਦੇ ਤਕਰੀਬਨ ਸਾਰੇ ਰਲਦੇ ਡੇਟਾ ਰੂਟਾਂ ਬਸ ਚੇਂਜ ਹੋਈਆਂ। ਠੀਕ ਹੈ। ਉਹ ਫਿਰ ਜੱਜਾਂ ਨੂੰ ਜਦੋਂ ਜਾਂਦਾ ਕਿ ਆਹ ਦੇਖੋ ਆਹ ਸਾਰੇ ਸੇਮ ਗੱਲ ਕਰ ਰਹੇ ਆ ਹਨਾ। ਤੇ ਆਪਾਂ ਪਹਿਲਾਂ ਵੀ ਸ਼ੋਅ ਤੇ ਗੱਲ ਕਈ ਵਾਰੀ ਕੀਤੀ ਸੀਗੀ ਕਿ ਜਿਹੜਾ ਸੇਮ ਕੀ ਚੀਜ਼ ਹੈਗਾ ਕਿ ਹਰੇਕ ਨੇ ਉਹੀ ਕਿ 2 ਵਾਰੀ ਹਮਲਾ ਹੋਇਆ ਹੁੰਦਾ ਵਾ ਤੇ ਤਕਰੀਬਨ 1 ਵਾਰੀ ਪੋਸਟਰ ਲਾਏ ਤੇ ਹੋਇਆ ਹੁੰਦਾ ਤੇ ਦੂਜੀ ਵਾਰੀ ਮੈਂ ਸਮਾਗਮ ਤੋਂ ਆ ਰਿਹਾ ਸੀਗਾ ਉੱਤੇ ਹੋਇਆ ਹੁੰਦਾ ਤੇ ਦੋਨੋਂ ਵਾਰੀ
ਰੈਸਕਿਊਅਰ ਨੇ ਜਿਹੜੀ ਕਿਸਾਨ ਕੰਮ ਕਰਦੇ ਸੀ ਉਹਨਾਂ ਨੇ ਜਾਨ ਬਚਾ ਲਈ। ਪਹਿਲੀ ਵਾਰੀ ਪੁਲਿਸ ਤੇ ਗਿਆ, ਪੁਲਿਸ ਨੇ ਕਿਹਾ ਦੁਬਾਰਾ ਇਹ ਫੜ ਲੈਣਾ। ਦੂਜੀ ਵਾਰੀ ਇਸ ਲਈ ਡਰਦਾ ਮੈਂ ਗਿਆ ਨਹੀਂ, ਰਿਸ਼ਤੇਦਾਰ ਦੇ ਲੁਕ ਗਿਆ। ਤੇ ਉਹ ਜੱਜ ਵੀ ਏਦਾਂ ਕਿ ਉਹ ਕਹਿੰਦੇ ਆ ਸਾਰਾ ਐਵਰੀਡੇ ਹੁਣ ਤਾਂ ਮੈਂ ਕਿਹਾ ਏਦਾਂ ਕਿ ਵਕੀਲ ਆਪ ਵੀ ਕਹਿ ਦੋ ਵੀ ਯਾਰ ਇਹ ਸਾਰਿਆਂ ਦਾ ਆਲਮੋਸਟ ਸੇਮ ਹੀ ਹੈ ਨਾ ਮੈਟਰ ਆਫ ਆਰ ਕੇ। ਜੀ। ਸੋ ਉਹਦੇ ਵਿੱਚ ਬਸ ਏਦਾਂ ਕਿ ਜਿਹੜੇ ਬੰਦੇ ਦੇ ਆਪਣੇ ਮੂੰਹੋਂ ਬੋਲੇ ਅੱਖਰ ਆ, ਓਰੀਜਨਲ ਆ, ਕੋਈ ਚੇਪਾ ਨਹੀਂ, ਕੁਛ ਨਹੀਂ ਮਿਲਦਾ। ਉਹ ਬੰਦਾ ਜਿਹੜਾ ਆਰਕੇਕੇ ਫਾਈਲਿੰਗ ਤੋਂ ਬਚ ਸਕਦਾ, ਜਿਹਨੇ ਕਿਸੇ ਦਾ ਕਿ ਕੀ ਹੋਇਆ ਸੀਗਾ ਇੰਡੀਆ ਪੋਲਿਟਿਕਸ ਬਾਰੇ ਨਹੀਂ ਪਤਾ, ਆਪਣਾ ਕੋਈ ਯੂਨੀਕ ਐਸਪੈਕਟ ਨਹੀਂ ਪਾਇਆ, ਉਹ ਆਰਕੇਕੇ ਦੇ ਘੇਰੇ 'ਚ ਆ ਸਕਦਾ ਬੰਦਾ। ਨਹੀਂ ਬਿਲਕੁਲ, ਇਹ ਆਪਾਂ ਵੈਸੇ ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਪਹਿਲਾਂ ਵੀ ਇਸ ਦੇ ਬਾਬਤ ਕਾਫੀ ਵਾਰੀ ਜਿਹੜਾ ਉਹ ਧਿਆਨ ਦੇਣ ਨੂੰ ਲੋਕਾਂ ਨੂੰ ਜਿਹੜਾ ਉਹ ਕਿਹਾ ਆ, ਸਿਮਿਲੈਰਿਟੀ ਜਦੋਂ ਇੰਨੀ ਜ਼ਿਆਦਾ ਪੱਧਰ ਦੇ ਉੱਤੇ ਹੋਣ ਲੱਗ ਜਾਂਦੀ ਆ, ਇਹ ਪ੍ਰੋਬਲਮ ਆ। ਇਹ ਵੀ ਆਪਾਂ ਜਿਹੜਾ ਉਹ ਦੇਖਦੇ ਜਾਈਏ, ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਸੁਣ ਦੇਖ ਰਹੇ ਆ, ਵੀ ਭਾਈ ਸਰਕਾਰਾਂ ਵੀ ਤੱਤੀਆਂ ਹੁੰਦੀਆਂ ਜਾਂਦੀਆਂ, ਥੋੜ੍ਹੀਆਂ ਸਖਤੀਆਂ ਦੇ ਵੱਲ ਨੂੰ ਜਿਹੜੀਆਂ ਉਹ ਵੱਧ ਰਹੀਆਂ ਆ। ਚਾਹੇ ਕੋਈ ਵੀ ਇੱਥੇ ਸਰਕਾਰ ਆ, ਉਹ ਰਾਈਟ ਨਾਓ ਡੈਮੋਕ੍ਰੇਟ ਸਰਕਾਰ ਆ, ਪਰ ਉਹਨਾਂ ਦੇ ਵੀ ਜਿਹੜੇ ਫੈਸਲੇ ਆ ਉਹ ਇਸ ਚੀਜ਼ ਨੂੰ ਲੈ ਕੇ ਹੀ ਆ ਵੀ ਰੋਕਣਾ ਆ ਆਪਾਂ। ਰਿਪਬਲਿਕਨ ਪਾਰਟੀ ਦਾ ਪਹਿਲਾਂ ਹੀ ਆਪਾਂ ਨੂੰ ਜਿਹੜਾ ਉਹ ਪਤਾ ਹੈ ਵੀ ਉਹ ਉਸ ਪਾਸੇ ਵੱਲ ਨੂੰ ਜ਼ਿਆਦਾ ਜਿਹੜਾ ਉਹ ਇਸ ਨੂੰ ਜਿਹੜਾ ਉਹ ਕਰਦੇ ਆ। ਸੋ ਇਹ ਚੀਜ਼ਾਂ ਜਦੋਂ ਇੱਕ ਪ੍ਰੋਸੀਕਿਊਟਰਸ ਕਰਨ ਲੱਗ ਜਾਂਦੇ ਆ, ਸਰਕਾਰੀ ਵਕੀਲ ਇੱਕ ਤੋਂ ਬਾਅਦ ਇੱਕ, ਜੇ ਮਲਟੀਪਲ ਜ਼ਿਆਦਾ ਅਦਾਲਤਾਂ ਦੇ ਵਿੱਚ ਹੋਣ ਲੱਗ ਗਿਆ, ਖਾਸ ਕਰਕੇ ਜਿਹੜੇ ਅਸਾਈਲਮ ਦੇ ਹੱਕ ਵਾਲੀਆਂ ਅਦਾਲਤਾਂ ਵੀ ਆ, ਜੇ ਉੱਥੇ ਵੀ ਹੋਣ ਲੱਗ ਗਿਆ ਫਿਰ ਤਾਂ ਕੰਮ ਬਹੁਤ ਜ਼ਿਆਦਾ ਔਖਾ ਹੋ ਜਾਊਗਾ। ਸੋ ਆਪਣੀ ਰੀਅਲ ਸਟੋਰੀ, ਆਪਣੀ ਜ਼ੁਬਾਨੀ ਵਧੀਆ ਢੰਗ ਦੇ ਨਾਲ ਉਸ ਨੂੰ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਉਸ ਦੇ ਵਿੱਚ ਜਿਹੜੀ ਉਹ ਤੁਸੀਂ ਕਰੋ, ਅਦਰਵਾਈਜ਼ ਕੰਮ ਔਖਾ ਜਿਹੜਾ ਉਹ ਬਣ ਜਾਂਦਾ। ਹੁਣ ਆਪਾਂ ਨੂੰ ਇਹ ਨਹੀਂ ਪਤਾ ਵੀ ਅਗਲੇ ਸਾਲ ਤੱਕ ਸਰਕਾਰ ਕਿਹਨਾਂ ਦੀ ਰਹਿਣੀ ਆ, 2024 ਤੋਂ ਬਾਅਦ 'ਚ ਕੀ ਹੋਣਾ ਕੀ ਨਹੀਂ ਹੋਣਾ। ਜਿਨ੍ਹਾਂ ਦੇ ਆਲਰੇਡੀ ਉਸ ਮਾਮਲੇ ਵਿੱਚ ਉਦੋਂ ਦੇ ਕੇਸ ਪਏ ਆ, ਉਦੋਂ ਤਰੀਕਾਂ ਪਈਆਂ ਆ, ਸੋ ਵੀ ਨੈਵਰ ਨੋ ਉਹਨਾਂ ਦੇ ਨਾਲ ਜਿਹੜਾ ਉਹ ਭਾਜੀ ਏਦਾਂ ਕਿ ਹੁਣ ਜਿੱਦਾਂ ਨਾ ਟਿਕਟੌਕ ਤੇ ਕਮੈਂਟ ਕਈ ਵਾਰੀ ਜਨਤਾ ਕਿ ਯਾਰ ਇਹ ਵਕੀਲ ਡਰਾਉਂਦਾ ਬੜਾ ਵਾ, ਏਦਾਂ ਇੰਨਾ ਨਹੀਂ ਕੁਛ ਹੁੰਦਾ, ਇਹ ਵਕੀਲ ਡਰਾਉਂਦਾ ਬੜਾ ਵਾ। ਇਹ ਡਰਾਉਣ ਡਰਾਉਣ ਵਾਲਾ ਕੋਈ ਨਹੀਂ, ਇਹ ਤੁਹਾਡੇ ਲਈ ਇਨਫੋਰਮੇਸ਼ਨ ਆ। ਹੁਣ ਕੋਈ ਮੈਂ ਹੁਣ ਤੁਹਾਨੂੰ ਡਰਾ ਕੇ ਕੀ ਕਰਨਾ ਵਾ, ਜਿਹੜਾ ਮੈਂ ਕਿਹਾ ਹੁਣ ਬੰਦਾ ਬਾਰਡਰ ਟੱਪਾ ਤਾਂ ਨਹੀਂ ਡਰਿਆ, ਉਹਨੇ ਮੇਰੇ ਇੱਥੇ ਗਏ ਨਾ ਕੀ ਡਰਨਾ ਵਾ। ਹਾਂਜੀ। ਸੋ ਏਦਾਂ ਕਿ ਜੇ ਸਰਕਾਰ ਸਾਰਿਆਂ ਦੇ ਕੇਸ ਕਰ ਲਵੇ ਕਿ ਚੱਲ ਜੇ 50,000 ਬੰਦਾ ਆਇਆ ਸਾਰਿਆਂ ਦੇ ਕਰ ਲਵੇ ਕੇਸ, ਮੈਂ ਆਪਣੇ ਆਫਿਸ ਦੇ ਚਲਾਵਾਂ ਕਿ ਚੱਲ ਜੇ ਮੇਰੇ ਇੰਨੇ ਕੇਸ ਆ ਉਹ ਚੋਂ ਬੰਦਾ, ਹੁਣ ਕਈ ਵਾਰੀ ਬਿਆਨ ਕਿਸੇ ਦਾ ਹੈਗਾ ਕਿ ਉੱਥੇ ਮੈਂ ਸਿਮਰਨਜੀਤ ਸਿੰਘ ਮਾਨ ਦੀ ਸਪੀਚ ਸੁਣੀ ਸੀਗੀ ਜੀ। ਉਹ ਵੀ ਤਰੀਕ ਹੈਗੀ ਉਹਨੇ ਪਾਤੀ 2022 ਚ ਮੈਂ ਸਿਮਰਨਜੀਤ ਸਿੰਘ ਮਾਨ ਦੀ ਸਪੀਚ ਸੁਣੀ ਸੀਗੀ। ਹੁਣ ਬੰਦੇ ਨੇ ਜੇ ਤੁਸੀਂ ਸਾਰੇ 10,000 ਕੇਸ ਕੱਢੇ, ਮੈਂ ਸਿਮਰਨਜੀਤ ਸਿੰਘ ਮਾਨ ਬੋਲਦਾ ਸੀ, ਉੱਥੇ ਆਇਆ ਸੀ ਸਰਕਾਰ। ਮੈਂ ਕਿਹਾ ਜੇ ਸਾਰੇ ਇਕੱਠ ਕੇ ਟੇਬਲ ਤੇ ਵੀ ਲਾ ਲਏ, ਉਹਨੇ ਕਹਿਣਾ ਯਾਰ ਇਹ ਬੰਦਾ ਸਿਮਰਨਜੀਤ ਸਿੰਘ ਮਾਨ ਇੱਕ ਟਾਈਮ ਤੇ ਇੱਕੋ ਦਿਨ ਦੇ ਵਿੱਚ ਲੁਧਿਆਣੇ ਵੀ ਪਹੁੰਚਿਆ ਵਾ, ਅੰਮ੍ਰਿਤਸਰ ਵੀ ਪਹੁੰਚਿਆ ਵਾ, ਹੁਸ਼ਿਆਰਪੁਰ ਵੀ ਪਹੁੰਚਿਆ ਵਾ, ਏਦਾਂ ਕਿੱਦਾਂ ਹੋ ਸਕਦਾ ਵਾ। ਕਿ ਸਿਮਰਨਜੀਤ ਸਿੰਘ ਨੇ ਆਪ ਮੇਰੇ ਨਾਲ ਫੋਨ ਤੇ ਗੱਲ ਕੀਤੀ ਸੀ, ਯਾਰ ਉਹ ਵਿਹਲਾ ਲੱਗਾ ਇੰਨਾ ਕੁ, ਉਹਨੇ ਹਰੇਕ ਬੰਦੇ ਹੁਣ ਨਵੀਂ ਚੀਜ਼ ਐਪਰੀਸੀਏਸ਼ਨ ਅਵਾਰਡ ਮਿਲਿਆ ਹਨਾ। ਹੁਣ ਇਹ ਨਵਾਂ ਕਿਸੇ ਨੇ ਫੜ ਲਿਆ ਜੀ, ਟਰਾਂਸਲੇਟਰ ਇੰਟਰਪ੍ਰੀਟਰ ਨੇ, ਕਿ ਪੈਸੇ ਪੂਸੇ ਬਣਾਉਂਦਾ ਦੇ ਕਿ ਐਪਰੀਸੀਏਸ਼ਨ ਅਵਾਰਡ ਹੈ ਹਨਾ। ਤੇ ਹੁਣ ਚੱਲ ਬਈ ਜਨਤਾ ਦੇ ਤੇਰੇ ਦੀ ਐਪਰੀਸੀਏਸ਼ਨ ਅਵਾਰਡ ਤੇ ਐਪਰੀਸੀਏਸ਼ਨ ਅਵਾਰਡ। ਭਾਈ ਕਿਹੜਾ ਐਪਰੀਸੀਏਸ਼ਨ ਅਵਾਰਡ ਤੋਂ ਪਹਿਲਾਂ ਕੇਸ ਨਹੀਂ ਲੋਕਾਂ ਦੇ ਪਾਸ ਹੁੰਦੇ ਸੀ। ਹੁਣ ਏਦਾਂ ਕਿ ਜੇ ਤਾਂ ਵਾਕਈ ਮਿਲਿਆ ਉਹਨੂੰ ਕਰੋ ਹਨਾ, ਜੇ ਕੁਛ ਕੀਤਾ। ਤੇ ਹੁਣ ਮੈਂ ਕਿਹਾ ਕੋਰਟ ਦੇ ਐਂਡ ਵਿੱਚ ਉਹੀ ਹੈ ਕਿ ਕਾਹਦਾ ਐਪਰੀਸੀਏਸ਼ਨ ਅਵਾਰਡ, ਕਿ ਹਰੇਕ ਬੰਦੇ ਨੇ ਹੁਣ ਮੈਂ ਕਿਹਾ ਜੇ ਇਹ ਥੋੜਾ ਕਿ ਹੁਣ ਜਿੱਲੇ ਪਾਰਟੀ ਦੇ ਵਰਕਰ ਆ ਸਾਰਿਆਂ ਨੂੰ ਐਪਰੀਸੀਏਸ਼ਨ ਅਵਾਰਡ ਮਿਲ ਜਾਂਦਾ, ਏਦਾਂ ਕਿੱਦਾਂ ਹੁੰਦਾ। ਹੁਣ ਜਨਤਾ ਦੇ ਵਿੱਚ ਕੀ ਆ, ਉਹ ਕਹਿੰਦਾ ਮੈਂ ਮਗਰ ਕਿਉਂ ਰਵਾਂ, ਫਲਾਣੇ ਵਾਲੇ ਦਾ ਕੇਸ ਪਾਸ ਹੋ ਗਿਆ, ਉਹਨੇ ਐਪਰੀਸੀਏਸ਼ਨ ਅਵਾਰਡ ਲਿਆ ਸੀਗਾ। ਸੋ ਭੇਡ ਚਾਲ ਵੀ ਬਹੁਤ ਆਪਣੀ ਏਦਾਂ ਹੈਗੀ ਹਨਾ। ਸੋ ਏਦਾਂ ਕਿ ਆਪਣੇ ਡਾਕੂਮੈਂਟ ਜਿਹੜੇ ਹੈਗੇ ਨਾ, ਡਾਕੂਮੈਂਟ ਦਾ ਕੋਈ ਹੇਰ ਫੇਰ ਨਹੀਂ ਹੋਣਾ ਚਾਹੀਦਾ। ਜਿਹੜਾ ਕੇਸ ਆ ਉਹਦਾ ਸਿੰਪਲ ਆ ਕਿ ਤੁਹਾਡਾ ਆਪਣਾ ਕੇਸ ਆਪਣੇ ਮੂੰਹ ਦੱਸੋ, ਕਿੱਥੇ ਪੜ੍ਹੇ ਆ, ਕਿੰਨਾ ਪੜ੍ਹੇ ਆ, ਕਿੱਥੇ ਖੇਤ ਤੁਹਾਡੇ ਸੀਗੇ, ਕਿਹੜੀ ਪਾਰਟੀ ਜੁਆਇਨ ਕੀਤੀ, ਕਦੋਂ ਕੀਤੀ, ਕੀ ਤੁਹਾਡੇ ਨਾਲ ਹੋਇਆ, ਉਹਨੂੰ ਆਪਣੀ ਜ਼ਬਾਨੀ ਲਿਖੋ। ਕੁਛ ਉਹ ਚਾਲਤੂ ਫਾਲਤੂ ਲਿਖਣ ਦੀ ਲੋੜ ਨਹੀਂ। ਜਿਹੜੇ ਤੁਹਾਡੇ ਬਾਪੂ ਨੇ ਜੋ ਕਹਿਣਾ ਉਹਨੂੰ ਹੱਥ ਨਾਲ ਬਾਪੂ ਦੇ ਕੋਲ ਲਿਖਾਓ, ਉਹਨੂੰ ਬਸ ਇੰਗਲਿਸ਼ 'ਚ ਟਰਾਂਸਲੇਟ ਕਰਾਓ। ਜੋ ਤੁਹਾਡੀ ਮਾਤਾ ਨੇ ਕਹਿਣਾ ਉਹਨੂੰ ਸਿੰਪਲ ਉਹ ਕਰੋ, ਟਰਾਂਸਲੇਟ ਕਰਾਓ। ਇੱਕ ਕੇਸ ਸੀਗਾ ਉਹ ਆਪਣਾ ਪਾਸ ਹੋ ਗਿਆ ਇਸ ਹਫ਼ਤੇ। ਉਹਦੇ ਵਿੱਚ ਕੀ ਸੀਗਾ ਕਿ ਜਿਹੜਾ ਪਾਸ ਆ ਉਹਦੇ ਬਾਰੇ ਹੁਣ ਉਹਦੇ ਵਿੱਚ ਜੱਜ ਜਿਹੜੀ ਸਰਕਾਰੀ ਵਕੀਲ ਸੀਗੀ, ਉਹ ਕਹਿੰਦੀ ਕਿ ਤੈਨੂੰ ਕਿਹਨੇ ਬਚਾਇਆ। ਬੰਦੇ ਨੇ ਦੱਸਿਆ ਇੰਨੇ ਜਾਣੇ ਸੀਗੇ ਹਨਾ, ਇਹਨਾਂ ਨੇ ਮੈਨੂੰ ਰੈਸਕਿਊ ਕੀਤਾ। ਉਹ ਕਹਿੰਦੀ ਘਰੇ ਕੌਣ ਛੱਡ ਕੇ ਗਿਆ, ਉਹਨੇ ਜਿਹੜੇ ਬੰਦੇ ਦਾ ਨਾਮ ਲਿਖਿਆ ਉਹਦੇ ਐਫੀਡੇਵਿਟ 'ਚ ਲਿਖਿਆ ਨਹੀਂ ਸੀਗਾ ਕਿ ਮੈਨੂੰ ਘਰੇ ਛੱਡ ਕੇ ਗਿਆ। ਤੇ ਉਹ ਕਹਿੰਦੀ ਫਲਾਨਾ ਬੰਦਾ ਕੌਣ ਆ, ਬੰਦੇ ਨੂੰ ਪਤਾ ਨਹੀਂ ਉਹ ਬੰਦਾ ਕੌਣ ਸੀਗਾ। ਤੇ ਕਹਿੰਦੀ ਪਰ ਉਹਦੇ ਐਫੀਡੇਵਿਟ 'ਚ ਲਿਖਿਆ ਕਿ ਮੈਨੂੰ ਘਰ ਛੱਡ ਕੇ ਆਇਆ। ਤੇ ਉਹ ਬਿਆਨਾਂ ਚ ਜੋ ਉਲਝਾਇਆ ਉਹਨੂੰ ਕਿ ਤੈਨੂੰ ਕਿੱਦਾਂ ਘਰ ਛੱਡ ਗਿਆ, ਕਹਿੰਦਾ ਮੈਨੂੰ ਮੋਟਰਸਾਈਕਲ ਤੇ, ਬਾਕੀ ਕਿੱਦਾਂ ਸੀਗਾ ਪਿੱਛੇ ਆਏ। ਤੇ ਕਹਿੰਦੀ ਜਿਹੜਾ ਮੋਟਰਸਾਈਕਲ ਤੇ ਤੈਨੂੰ ਛੱਡ ਗਿਆ ਉਹਨੇ ਨਹੀਂ ਲਿਖਿਆ ਕਿ ਮੈਂ ਇਹਨੂੰ ਘਰ ਛੱਡ ਗਿਆ, ਜਿਹੜੇ ਮਗਰ ਪਿੱਛੋਂ ਦੀ ਮਗਰ ਆਇਆ ਉਹਨਾਂ ਜੋ ਤੂੰ ਐਫੀਡੇਵਿਟ ਦੇ ਰਿਹਾ। ਉਹ ਬੰਦੇ ਨੇ ਆਪਣਾ ਜਿੱਦਾਂ ਐਫੀਡੇਵਿਟ ਪੜ੍ਹੇ ਵੀ ਨਹੀਂ ਜਾਣ ਤੋਂ ਪਹਿਲਾਂ ਹਨਾ,
ਸੋ ਉਹਦੀ ਜਿਹੜੀ ਟੈਕਨੀਕਲ ਆਰਗੂਮੈਂਟ ਕੀ ਸੀਗੀ ਕਲੋਜ਼ਿੰਗ ਦੇ ਵਿੱਚ ਕਿ ਜੱਜ ਨੂੰ ਕਿ ਠੀਕ ਆ ਬੰਦੇ ਨੇ ਨਹੀਂ ਦੱਸਿਆ, ਉਹਦੀ ਜ਼ਿੰਮੇਵਾਰੀ ਇਹਨੂੰ ਕੁੱਟ-ਕੁੱਟ ਪਈ ਸੀ, ਉਦੋਂ ਉਹਦਾ ਡਿਸਓਰੀਐਂਟਡ ਸੀਗਾ। ਟੋਟੈਲਿਟੀ ਆਫ ਸਰਕਮਸਟੈਂਸਸ ਤੋਂ ਦੇਖਣਾ ਕਿ ਜੇ ਇੱਕ ਅੱਧੀ ਚੀਜ਼ ਗਲਤ ਵੀ ਬੰਦਾ ਕਹਿ ਦੂਗਾ, ਲਾਅ ਇਹ ਕਹਿੰਦਾ ਕਿ ਜੇ ਆਪਣੇ ਬਾਰੇ ਨਹੀਂ ਤਾਂ ਬੰਦਾ ਕਿਸੇ ਹੋਰ ਦੇ ਬਾਰੇ ਜੇ ਕੋਈ ਚੀਜ਼ ਮਿਸ ਕਰਦਾ ਹੈਗਾ, ਓਮਿਸ਼ਨ ਕਰਦਾ ਹੈਗਾ, ਉਹਨੂੰ ਟੋਟੈਲਿਟੀ ਆਫ ਸਰਕਮਸਟੈਂਸ ਕੀ ਮਤਲਬ ਸਾਰੇ ਸਬੂਤ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਦਾ ਕੇਸ ਅਪਰੂਵ ਹੋਣਾ ਚਾਹੀਦਾ। ਜੱਜ ਕਹਿੰਦਾ ਮੈਂ ਐਗਰੀ ਕਰਦਾ, ਪਰ ਕਹਿੰਦਾ ਇਹ ਜਿਹੜਾ ਇਹਦਾ ਐਫੀਡੈਵਿਟ ਹੈ, ਕਹਿੰਦਾ ਡਾਊਟ ਕਾਸਟ ਕਰਦਾ ਕਿ ਇਹ ਬੰਦਾ ਸੱਚ ਬੋਲਦਾ, ਪਰ ਕਹਿੰਦਾ ਕਿ ਜਿਹੜਾ ਲਾਅ ਇਹ ਕਹਿੰਦਾ ਕਿ ਜੇ ਮੈਜੋਰਟੀ ਬੰਦੇ ਦੇ ਬਿਆਨ ਸਹੀ ਹੈ ਤਾਂ ਉਹਦੇ ਬੇਸ ਤੇ ਉਹਨੇ ਕੇਸ ਪਾਸ ਕੀਤਾ। ਪਰ ਹੁਣ ਜੇ ਉਹ ਬੰਦੇ ਤੋਂ ਪੁੱਛਿਆ ਜਾਵੇ ਯਾਰ ਜੇ ਤੇਰੇ ਤੂੰ ਐਫੀਡੈਵਿਟ ਲੈ ਰਿਹਾ, ਆਪ ਤੇਰੇ ਐਫੀਡੈਵਿਟ ਆ ਰਹੇ ਆ, ਹਨਾ, ਉਹਨੂੰ ਪੜ੍ਹ, ਉਹਨੂੰ ਪਹਿਲਾਂ ਚੰਗੀ ਤਰ੍ਹਾਂ ਕੌਣ ਆ ਕਿੱਦਾਂ, ਤਾਂ ਉਹਦੇ ਜਿਹੜੇ ਬੰਦੇ ਸੀਗੇ ਕਿ ਕਿਹਨੇ ਜਾਨ ਬਚਾਈ ਉਹਦੇ ਨਾਂ ਨਹੀਂ ਪਤਾ। ਹੁਣ ਲੋਕੀ ਕੀ ਕਹਿੰਦੇ ਆ ਕਿ ਉਹ ਸੁਣ ਲੈਂਦੇ ਇੱਧਰ ਉੱਧਰ ਆਪਣੇ ਯਾਰਾਂ ਦੋਸਤਾਂ ਤੋਂ। ਫੇਰ ਗੱਲ ਉਹੀ ਆਈ ਕਿ ਆਹ ਵਕੀਲ ਡਰਾਉਂਦਾ, ਪਰ ਏਦਾਂ ਆ ਗਈ ਜਿਹੜੇ ਫਿਰ ਜਦੋਂ ਬੰਦਾ ਕੁਰਸੀ ਤੇ ਬੈਠਦਾ ਫੇਰ ਮੈਂ ਕਿਹਾ ਫੇਰ ਨਹੀਂ ਯਾਰ ਦੋਸਤ ਚਿੱਤੇ ਆਉਂਦੇ। ਫਿਰ ਇਹੀ ਹੈਗੀ ਲੈ ਵੀ ਹੁਣ ਤਾਂ ਲੱਗਾ ਸਰਕਾਰੀ ਵਕੀਲ ਪੇਸ਼ ਹੋਇਆ, ਕੱਲੀ ਲਾਈਨ ਨੂੰ ਸਾਰਾ ਪੁੱਛ ਕੇ। ਤੇ ਸੇਮ ਥਿੰਗ ਡਾਕਟਰਾਂ ਦੀਆਂ ਲੈਟਰਾਂ, ਉਹਨਾਂ ਨੇ ਸਾਰਾ ਉਹਦੇ ਵਿੱਚ ਕੀ ਐਕਸਰੇ ਕੀਤਾ ਸੀਗਾ ਨਹੀਂ ਕੀਤਾ ਸੀ। ਬੰਦਾ ਹੁਣ ਘਾਬਰ ਗਿਆ ਕਿ ਐਕਸਰੇ ਕਿੱਥੇ, ਐਕਸਰੇ ਕੀਤਾ ਸੀਗਾ ਮੋਢੇ ਤੇ ਕੀਤਾ ਸੀ, ਪੂਰੀ ਬੋਡੀ ਤੇ ਕੀਤਾ ਸੀ, ਉਹਨੂੰ ਕਿੱਦਾਂ ਪਤਾ ਤੇਰੇ ਮੋਢੇ ਤੇ ਸੱਟ ਲੱਗੀ ਆ, ਤਾਂ ਕਦੋਂ ਬੇਹੋਸ਼ ਹੋਇਆ ਸੀਗਾ, ਕਿੱਥੇ ਹੋਸ਼ ਆਈ, ਕਦੋਂ ਹੋਸ਼ ਆਈ, ਬਾਪੂ ਕਦੋਂ ਆ ਕੇ ਮਿਲਿਆ ਹਸਪਤਾਲ, ਹਨਾ। ਉਹ ਜਾਣ ਨੂੰ ਤਾਂ ਬੜੀ ਡਿਟੇਲ ਦੇ ਵਿੱਚ ਉਹ ਜਾ ਸਕਦੇ ਆ। ਸੋ ਇਦਾਂ ਕਿ ਆਪਣੇ ਕੇਸ ਦੀ ਤਿਆਰੀ ਜਿਹੜੀ ਆ ਉਹ ਬੰਦੇ ਨੂੰ ਪਹਿਲੀ ਜ਼ਿੰਮੇਵਾਰੀ ਆਪ ਜਿਹੜੀ ਉਹ ਲੈਣੀ ਪੈਣੀ ਆ। ਤੇ ਇਹ ਜਿਹੜੇ ਐਫੀਡੈਵਿਟ ਹੁੰਦੇ ਗਲਤ ਵੀ ਬਣਾ ਦਿੰਦੇ ਇੰਡੀਆ ਤੋਂ। ਹੁਣ ਉਹਦੇ ਬਾਰੇ ਕਈ ਵਾਰੀ ਗੱਲ ਹੋ ਗਈ ਆ ਕਿ ਸਭ ਤੋਂ ਬੈਸਟ ਉਹੀ ਹੈਗਾ ਆਪਣੇ ਹੱਥੀ ਜਿਹੜੇ ਘਰ ਦੇ ਤੁਹਾਡੇ ਲਿਖਣ, ਸੱਜਣ ਮਿੱਤਰ ਨਿੱਬਰ ਨੂਬਰ ਜਿੰਨੇ ਵੀ ਲਿਖਣ ਹੱਥੀ ਲਿਖਣ, ਇੱਕੋ ਪੈਰਾਗ੍ਰਾਫ ਭਾਵੇਂ ਲਿਖਣ ਕਿ ਆਹ ਚੀਜ਼ ਮੈਂ ਬੋਲਣੀ ਹੈ, ਹਨਾ, ਉਹਨੂੰ ਸਾਈਨ ਕਰਨ, ਉਹਨੂੰ ਟਰਾਂਸਲੇਟ ਕਰਾਓ, ਟਰਾਂਸਲੇਟ ਦੀ ਸਰਟੀਫਿਕੇਸ਼ਨ ਲਓ। ਉਹ ਸਭ ਤੋਂ ਬੈਸਟ ਆ। ਉਹਦੇ ਵਿੱਚ ਇਦਾਂ ਕਿ ਕੇਸ ਦੇ ਵਿੱਚ ਕੋਈ ਗਲਤੀ ਹੋਣ ਦੀ ਗੁੰਜਾਇਸ਼ ਨਹੀਂ, ਕਿਉਂਕਿ ਸਾਰਿਆਂ ਨੇ ਆਪਣੀ ਆਪਣੀ ਓਰੀਜਨਲ ਚੀਜ਼ ਲਿਖੀ ਹੈ। ਹੁਣ ਜੇ ਜਾ ਕੇ ਤੁਸੀਂ ਕਹੋਗੇ ਕਿਸੇ ਤੋਂ ਕਹਾਣੀ ਲਿਖਾਣੀ ਉਹਨੇ ਕਰਨਾ, ਉਹਨੇ ਵਿੱਚ ਜੀ 1984 ਜਿੱਦਾਂ ਹੋਇਆ ਜੀ ਪੰਜਾਬ ਦੀ ਵੰਡ, ਪਾਣੀਆਂ ਦੇ ਮੁੱਦੇ, ਕਾਲੇ ਕਾਨੂੰਨ, ਉਹ ਬੰਦਾ ਪੁੱਛਦਾ ਕਾਲੇ ਕਾਨੂੰਨ ਕੀ ਹੈ, 3 ਨਾਂ ਲੈ ਬੰਦੇ ਨੂੰ ਨਾਂ ਨਾ ਲੈਣੇ ਹਨ, ਹਨਾ। ਸੋ ਇਹ ਰਿਕੁਆਇਰਮੈਂਟ ਨਹੀਂ ਹੈਗੀ, ਪਰ ਇਹ ਹੈ ਕਿ ਜੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਦਿੰਦੇ ਆ ਤੈਨੂੰ ਪਤਾ ਵੀ ਹੋਣੀ ਚਾਹੀਦੀ ਹੈ ਕੀ ਹੈ। ਨਹੀਂ ਬਿਲਕੁਲ, ਜੇ ਨਹੀਂ ਧਿਆਨ ਰੱਖੋਗੇ, ਉਹੀ ਭੇਡ ਚਾਲ ਦੇ ਵਿੱਚ ਫਸੋਗੇ, ਕੁਝ ਡਿਫਰੈਂਟ ਨਹੀਂ ਕਰੋਗੇ, ਤੇ ਫਿਰ ਮੈਟਰ ਆਫ ਆਰ ਕੇ ਦੀ ਫਾਈਲੀ ਸਿਮਿਲੈਰਿਟੀ ਆਫ ਕਲੇਮਸ ਜੇ ਆਉਂਦਾ ਆ, ਜੋ ਕਿ ਹੁਣ ਤੇਜ਼ੀ ਦੇ ਨਾਲ ਵੱਧ ਰਿਹਾ, ਤੇ ਫਿਰ ਤੁਹਾਡਾ ਹੀ ਕੇਸ ਜਿਹੜਾ ਕਮਜ਼ੋਰ ਇਸ ਦੇ ਵਿੱਚ ਉਹ ਹੁੰਦਾ ਆ। ਚਾਹੇ ਤੁਹਾਡਾ ਸਹੀ ਆ, ਤੁਸੀਂ ਆਪਣੇ ਵੱਲੋਂ ਸਭ ਕੁਝ ਸਹੀ ਵੀ ਜਿਹੜਾ ਉਹ ਦੱਸ ਰਹੇ ਆ, ਪਰ ਉਹ ਫਿਰ ਅਦਾਲਤ ਉਸ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਜਿਹੜੀ ਉਹ ਦੇਖਦੀ ਆ। ਸੋ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਬਚ ਕੇ ਰਹਿਣਾ ਚਾਹੀਦਾ। ਸਿਚੁਏਸ਼ਨ ਜਿਹੜੀ ਆ ਉਹ ਤੁਹਾਨੂੰ ਧਿਆਨ ਨਾਲ ਕਰਨੀ ਚਾਹੀਦੀ ਆ। ਤੁਸੀਂ ਕਲਾਇੰਟ ਟਰਾਇਲ ਪ੍ਰੈਪਰੇਸ਼ਨ ਦੀ ਗੱਲ ਕਰ ਰਹੇ ਸੀ ਅਟਾਰਨੀ ਟਿਰਕੈਣਾ ਜੀ, ਵੀ ਚਲੋ ਤਿਆਰੀ ਕਰਦੇ ਆ, ਜਦੋਂ ਤਰੀਕ ਅਚਾਨਕ ਅੱਗੇ ਪੈ ਜਾਂਦੀ ਹੈ ਫਿਰ ਦੁਬਾਰਾ ਬੜੀ ਮੁਸ਼ਕਿਲ ਆਉਂਦੀ ਆ, ਪਰ ਫਿਰ ਵੀ ਇਸ ਦੇ ਬਾਵਜੂਦ ਜਦੋਂ ਕਲਾਇੰਟ ਟਰਾਇਲ ਪ੍ਰੈਪਰੇਸ਼ਨ ਹੋ ਰਹੀ ਹੈ, ਜਦੋਂ ਤਿਆਰੀ ਤੁਸੀਂ ਕਰਵਾਉਂਦੇ, ਤੁਹਾਡੀ ਫਰਮ ਕਰਾ ਰਹੀ ਹੈ ਤੁਹਾਡੇ ਕਲਾਇੰਟਸ ਨੂੰ, ਤੇ ਕਿਹੜੇ ਇਸ਼ੂਜ਼ ਅਜੇ ਵੀ ਤੁਹਾਨੂੰ ਜਿਹੜੇ ਉਹ ਸਾਹਮਣੇ ਦੇਖਣੇ ਪੈ ਰਹੇ ਆ? ਭਾਜੀ ਮੈਂ ਕਈ ਕਾਮਨ ਮੁੱਦੇ ਦੱਸਦਾ ਕਿੱਦਾਂ ਕਿ ਪਾਰਟੀ ਕਦੋਂ, ਕਿਹਨੇ ਦੱਸਿਆ ਪਾਰਟੀ ਬਾਰੇ ਜੀ, ਪਿਓ ਨੇ ਦੱਸਿਆ, ਦਾਦੇ ਨੇ ਦੱਸਿਆ, ਅੱਛਾ ਜੀ ਉਹਨਾਂ ਨੇ ਕਦੋਂ ਜੁਆਇਨ ਕੀਤੀ, ਉਹਨਾਂ ਨੇ ਸ਼ੁਰੂ ਤੋਂ ਜੁਆਇਨ ਕੀਤੀ ਹੈ, ਸ਼ੁਰੂ ਤੋਂ ਕਦੋਂ ਤੋਂ। ਹੁਣ ਸ਼ੁਰੂ ਤੋਂ ਕਦੋਂ ਤੋਂ ਤਾਂ ਫੇਰ ਬੰਦਾ ਸੋਚੀ ਪੈ ਗਿਆ ਕਿ ਯਾਰ ਸ਼ੁਰੂ ਤੋਂ ਕਦੋਂ ਤੋਂ, ਪਾਰਟੀ ਬਣੀ ਕਦੋਂ ਆ। ਫਿਰ ਬੰਦੇ ਨੂੰ ਪਾਰਟੀ ਦਾ ਨਹੀਂ ਪਤਾ ਕਿ ਭਾਈ ਪਾਰਟੀ ਬਣੀ ਕਦੋਂ ਆ, ਹਨਾ, ਕਿਹੜੇ ਸਾਲ 'ਚ ਪਾਰਟੀ ਬਣੀ ਹੈ। ਠੀਕ ਹੈ। ਸੇਮ ਹੁਣ ਮਾਨ ਪਾਰਟੀ ਕਦੋਂ ਬਣੀ ਆ, ਇਨੈਲੋ ਪਾਰਟੀ ਕਦੋਂ ਬਣੀ ਆ, ਉਹ ਨਹੀਂ ਪਤਾ। ਉਹਦੀਆਂ ਅੱਛਾ ਹਰਿਆਣੇ ਸਟੇਟ ਦੇ ਵਿੱਚ ਕਿੰਨੀਆਂ ਸੀਟਾਂ ਇਸ ਵੇਲੇ ਹੈਗੀਆਂ, ਚੱਲ ਜੇ ਇੱਕੋ ਸੀਟ ਆ, ਕੌਣ ਉਹ ਸੀਟ ਤੇ ਖੜਾ, ਤੇ ਮਤਲਬ ਕਿ ਜਿਹੜੇ ਬੇਸਿਕ ਜਿਹੜਾ ਪੋਲੀਟੀਕਲ ਢਾਂਚਾ, ਕਿ ਜਿਹੜੇ ਸਿਮਰਨਜੀਤ ਸਿੰਘ ਮਾਨ ਕਿਹੜੇ ਹਲਕੇ ਤੋਂ ਜਿੱਤਿਆ, ਕਿਹੜੀ ਪੋਜੀਸ਼ਨ ਤੇ ਜਿੱਤਿਆ, ਐਮਐਲਏ ਤੇ ਜਿੱਤਿਆ, ਐਮਪੀ ਤੇ ਜਿੱਤਿਆ। ਸੋ ਹੁਣ ਡਾਊਟ ਆ ਗਿਆ ਨਾ ਉੱਥੇ, ਉਹਨੇ ਕਹਿਣਾ ਯਾਰ ਤੈਨੂੰ ਇਹ ਨਹੀਂ ਪਤਾ ਕਿ ਬੰਦਾ ਐਮਐਲਏ ਹੈ ਕਿ ਐਮਪੀ ਹੈ, ਤੂੰ ਕਹਿ ਰਿਹਾ ਮੈਂ ਐਕਟਿਵ ਵਰਕਰ ਬਹੁਤ ਸੀਗਾ। ਤੇ ਸੇਮ ਥਿੰਗ ਜਿਹੜੀ ਹੁਣ ਮਤਲਬ ਤੁਸੀਂ ਕਿ 84 ਦੇ ਵਿੱਚ ਕੀ ਹੋਇਆ, ਪ੍ਰਧਾਨ ਮੰਤਰੀ ਕੌਣ ਸੀਗਾ ਉਦੋਂ, ਕਿਹੜੀ ਡੇਟ ਨੂੰ, ਕਿਹੜੀਆਂ ਡੇਟਾਂ ਜਿਹੜੀਆਂ ਮੇਨ ਤੁਸੀਂ ਕਹਿੰਦੇ ਕਿ ਐਡਾ ਵੱਡਾ ਮੁੱਦਾ ਹੈਗਾ, ਸਭ ਤੋਂ ਵੱਡਾ ਮੁੱਦਾ ਹੈਗਾ, ਇਹਦੀਆਂ ਡੇਟਸ ਕੀ ਸੀਗੀਆਂ ਆਪਰੇਸ਼ਨ ਦੀਆਂ, ਉਹ ਨਹੀਂ ਪਤਾ, ਹਨਾ। ਤੇ ਤੁਹਾਡੇ ਹਲਕੇ ਚੋਂ ਕਿਹੜਾ ਮੈਂਬਰ ਖੜਦਾ ਵਾ, ਤੁਹਾਡੀ ਪਾਰਟੀ ਲਈ ਤੁਹਾਡੇ ਹਲਕੇ ਚੋਂ ਕਿਹੜਾ ਮੈਂਬਰ ਖੜਦਾ ਵਾ, ਉਹਦਾ ਫਿਰ ਉਹ ਪੁੱਛੂਗਾ ਤੈਨੂੰ ਇਹਦਾ ਨਾਂ ਕਿੱਦਾਂ, ਤੇ ਆਖਰੀ ਵਾਰੀ ਕਦੋਂ ਖੜਿਆ ਸੀਗਾ, ਕਿਹੜੀ ਪੋਸਟ ਤੇ ਖੜਾ ਸੀਗਾ, ਕਿਹੜੀ ਇਲੈਕਸ਼ਨ ਲਈ ਖੜਾ ਸੀਗਾ, ਹਨਾ। ਉਹ ਜਿਹੜੇ ਸਵਾਲ ਆ, ਇਹ ਜਿਹੜੇ ਇੰਪੋਰਟੈਂਟ ਸਵਾਲ ਆ। ਹੁਣ ਪਹਿਲੇ ਚ ਉਹਨੇ ਜਾਣਨਾ ਕਿ ਤੇਰੇ ਜਿਹੜੇ ਬਿਆਨ ਆ ਇਹ ਕਿੱਦਾਂ ਬਣੇ ਆ, ਰਾਈਟ। ਹੁਣ ਬਿਆਨ ਕਿੱਦਾਂ ਬਣਿਆ, ਜ਼ਿਆਦਾ ਬੰਦਾ ਕਹੂਗਾ ਭਾਈ ਮੈਂ ਆਪ ਲਿਖੇ ਸੀਗੇ ਤੇ ਮੇਰੇ ਅੱਗੋਂ ਟਰਾਂਸਲੇਟਰ ਨੇ ਟਰਾਂਸਲੇਟ ਕਰਾਏ ਸੀ, ਜਾਂ ਮੈਂ ਗਿਆ ਸੀਗਾ ਇੰਟਰਪ੍ਰੇਟਰ ਕੋਲ, ਇੰਟਰਪ੍ਰੇਟਰ ਨੇ
ਮੇਰੇ ਇੰਗਲਿਸ਼ ਲਿਖ ਕੇ ਦਿੱਤੇ, ਮੈਂ ਆਪਣੇ ਵਕੀਲ ਨੂੰ ਦਿੱਤੇ। ਜਾਂ ਬੰਦਾ ਕਹੂਗਾ ਕਿ ਭਾਈ ਮੈਂ ਆਪਣੇ ਵਕੀਲ ਦੇ ਦਫ਼ਤਰ ਗਿਆ ਸੀਗਾ, ਮੈਂ ਇਹਨਾਂ ਨੂੰ ਆਪਣੇ ਮੂੰਹ ਬੋਲਿਆ, ਇਹਨਾਂ ਨੇ ਲਿਖੇ ਤੇ ਮੈਨੂੰ ਪੜ੍ਹ ਕੇ ਸੁਣਾਏ, ਰਾਈਟ। ਉਹ ਹੂੰ, ਹੁਣ ਬੰਦਾ ਉੱਤੇ ਉਲਝਿਆ ਰਹਿੰਦਾ ਕਿ ਉਹਨੂੰ ਲੱਗਦਾ ਕਿ ਸਵਾਲ ਪਤਾ ਨਹੀਂ ਕੀ ਪੁੱਛ ਲਿਆ ਮੇਰੇ ਤੋਂ। ਉਹ ਕਹਿੰਦਾ ਕਿ ਆਹ ਬਿਆਨ ਕਿਹਨੇ ਬਣਾਇਆ? ਉਹ ਬੰਦਾ ਕਹਿੰਦਾ ਇਹ ਮੇਰੇ ਹੀ ਆ, ਮੈਂ ਆਪ ਹੀ ਬਣਾਇਆ। ਉਹ ਕਹਿੰਦਾ ਤੈਨੂੰ ਇੰਗਲਿਸ਼ ਆਉਂਦੀ ਆ? ਕਹਿੰਦਾ ਇੰਗਲਿਸ਼ ਨਹੀਂ ਆਉਂਦੀ। ਕਹਿੰਦਾ ਫਿਰ ਕਿੱਦਾਂ ਬਣਾਏ? ਹੂੰ, ਫਿਰ ਉੱਥੇ ਮੈਂ ਸੋਚੀ, ਮੈਂ ਕਿਹਾ ਅੱਛਾ ਮੈਂ ਲਿਖੇ ਸੀਗੇ। ਉਹ ਕਹਿੰਦਾ ਫਿਰ ਲਿਖਤੀ ਵਾਲਾ ਕਿੱਥੇ? ਹੁਣ ਲਿਖੇ ਤਾਂ ਹੈ ਨਹੀਂ। ਸੋ ਏਦਾਂ ਕਿ ਪਹਿਲਾਂ ਭਾਈ ਕਿੱਦਾਂ ਬਿਆਨ ਬਣਿਆ, ਜੋ ਹੋਇਆ ਉਹੀ ਦੱਸਣਾ, ਝੂਠ ਨਹੀਂ ਦੱਸਣਾ। ਹੂੰ, ਆਹ ਹੂੰ, ਮੇਰੇ ਬੰਦੇ ਨੇ ਬਣਾਇਆ, ਇਹਨੂੰ ਮੈਂ ਦੱਸਿਆ, ਹਨਾ। ਜੇ ਆਹ ਸਿਚੁਏਸ਼ਨ ਆ, ਜੇ ਇੰਟਰਪ੍ਰੇਟਰ ਤੋਂ ਕਰਾਇਆ ਉਹਦਾ ਦੱਸਣਾ। ਸੋ ਇਹ ਕੰਮਾਂ 'ਚ ਫਸਣ ਦੀ ਲੋੜ ਨਹੀਂ। ਅਦਾਲਤ ਤੁਹਾਨੂੰ ਪੂਰੀ ਇਜਾਜ਼ਤ ਦਿੰਦੀ ਆ, ਭਾਵੇਂ ਤੁਸੀਂ ਆਪ ਲਿਖੋ, ਆਪਣੇ ਦੋਸਤ ਕੋਲ ਲਿਖਾਓ, ਵਕੀਲ ਲਿਖੇ, ਐਜ਼ ਲੌਂਗ ਐਜ਼ ਤੁਹਾਨੂੰ ਪੜ੍ਹ ਕੇ ਸੁਣਾਏ ਆ, ਸਾਰਾ ਸੱਚ ਆ, ਤਾਂ ਇਟਸ ਆਲ ਗੁੱਡ, ਹਨਾ। ਦੂਜੀ ਚੀਜ਼ ਹੁਣ ਕੀ ਆ ਕਿ ਕਈ ਵਾਰੀ ਬਾਰਡਰ ਵਾਲੇ ਜਿਹੜੇ ਬਿਆਨ ਆ, ਉਹ 'ਚ ਕਾਫੀ ਗਲਤੀ ਜਿਹੜੀ ਹੁੰਦੀ ਹੈ, ਹਨਾ। ਤੇ ਬਾਰਡਰ ਵਾਲੇ ਬਿਆਨ 'ਚ ਹੁਣ ਜੱਜ ਕਹਿ ਰਿਹਾ ਕਿ ਗਲਤ ਆ, ਵਕੀਲ ਸਵਾਲ ਪੁੱਛਦਾ ਕਿ ਯਾਰ ਬਾਰਡਰ ਤੇ ਕਿੱਦਾਂ ਦੀ ਸਿਚੁਏਸ਼ਨ 'ਚ ਸੀ, ਤੈਨੂੰ ਉਹਦੀ ਗੱਲ ਸਮਝ ਆ ਰਹੀ ਸੀ? ਆਹੋ ਆ ਰਹੀ ਸੀ। ਉਹਨੇ ਹੂੰ, ਤੈਨੂੰ ਟਾਈਮ ਦਿੱਤਾ ਸੀਗਾ ਸਾਰਾ ਕੁਛ ਪੜ੍ਹਨ ਦਾ? ਹਾਂਜੀ, ਹਾਂਜੀ, ਬਿਲਕੁਲ ਟਾਈਮ ਦਿੱਤਾ ਸੀਗਾ। ਮਾਹੌਲ ਕਿੱਦਾਂ ਦਾ ਸੀਗਾ? ਬਹੁਤ ਵਧੀਆ ਸੀਗਾ, ਬਹੁਤ ਵਧੀਆ ਸੀਗਾ। ਮੇਰਾ ਵੀਰ ਜੇ ਬਹੁਤ ਵਧੀਆ ਸੀਗਾ ਤਾਂ ਫਿਰ ਬਿਆਨ ਗਲਤ ਕਿੱਦਾਂ ਹੈਗੇ ਤੇਰੇ? ਤੂੰ ਹੁਣ ਕੁਛ ਕਹੀ ਜਾਂਦਾ, ਹਨਾ। ਉਹਦਾ ਹੂੰ, ਮਤਲਬ ਤੈਨੂੰ ਉੱਥੇ ਪੁੱਛਿਆ ਜਾ ਰਿਹਾ ਕਿ ਭਾਈ ਕੋਈ ਪ੍ਰੋਬਲਮ ਸੀਗੀ ਉਹਦੇ ਵਿੱਚ, ਕਿ ਕੋਈ ਛੇਤੀ-ਛੇਤੀ ਤੇਰੀ ਇੰਟਰਵਿਊ ਲੈਂਦੇ ਸੀਗੇ, ਕਿ ਕਿੱਦਾਂ? ਹੁਣ ਜਨਤਾ ਦਾ ਕੀ ਆ ਕਿ ਜੋ ਦਿਲ 'ਚ ਆਇਆ ਉੱਥੇ ਚੱਲ ਬਈ ਬੋਲਤਾ, ਏਦਾਂ ਨਹੀਂ। ਕੋਈ ਸਵਾਲ ਤੁਹਾਨੂੰ ਪੁੱਛਿਆ ਗਿਆ, ਕੋਈ ਫਨ ਲਈ ਨਹੀਂ ਪੁੱਛਿਆ ਗਿਆ। ਅਦਾਲਤ ਦਾ ਟਾਈਮ ਬਹੁਤ ਕੀਮਤੀ ਆ, ਉਹਨਾਂ ਨੇ ਨੈਰੋ ਡਾਊਨ ਕੀਤੇ ਆ ਮੁੱਦੇ। ਜੀ, ਇੱਕ-ਇੱਕ ਸਵਾਲ ਦਾ ਤੁਹਾਡੇ ਕੋਲ ਜਿਹੜਾ ਪੁੱਛਿਆ ਗਿਆ, ਉਹਦਾ ਅੱਗੇ ਲਿੰਕ ਅੱਗੇ ਜੁੜਨਾ ਵਾ। ਸੋ ਤੁਹਾਨੂੰ ਜੇ ਕੋਈ ਪੁੱਛਿਆ ਜਾ ਰਿਹਾ ਤਾਂ ਪਹਿਲਾਂ ਮਤਲਬ ਸਮਝੋ ਕਿ ਕਿਉਂ ਪੁੱਛਿਆ ਜਾ ਰਿਹਾ, ਕਿਉਂ ਬਾਰਡਰ ਬਾਰੇ ਪੁੱਛਿਆ ਜਾ ਰਿਹਾ, ਕਿਉਂ ਤੁਹਾਡਾ ਵਕੀਲ ਤੁਹਾਨੂੰ ਪੁੱਛ ਰਿਹਾ ਕਿ ਬਾਰਡਰ ਤੇ ਕਿੱਦਾਂ ਦੀ ਇੰਟਰਵਿਊ ਸੀਗੀ, ਦੁਬਾਰਾ ਤੈਨੂੰ ਲੱਗਿਆ ਕਿ ਤੇਰੀ ਸਪੀਡ ਸਹੀ ਸੀਗੀ, ਰਸ਼ਡ ਸੀਗੀ, ਜੀ, ਆਰਾਮ ਨਾਲ ਕਰ ਰਹੇ ਸੀ। ਸੋ ਤੁਹਾਡੇ ਕੋਲ ਇੱਕ ਮੌਕਾ ਹੁੰਦਾ ਆਪਣਾ। ਏਦਾਂ ਕਈ ਵਾਰੀ ਸਾਡੇ ਕੋਲ ਆਉਂਦੇ ਕਿ ਪੁਰਾਣੇ ਵਕੀਲ ਵਾਲੇ ਬਿਆਨ ਆ ਤੇ ਨਵਾਂ ਹੁਣ ਜਿਹੜਾ ਬੰਦਾ ਦੇ ਰਿਹਾ ਉਹ 'ਚ ਫ਼ਰਕ ਆ। ਕਿ ਕਿਉਂ ਫ਼ਰਕ ਆ? ਪੁਰਾਣੇ ਹੂੰ, ਵਕੀਲ ਨੂੰ ਕਿੰਨੀ ਵਾਰੀ ਮਿਲਿਆ, ਉਹਦੇ ਆਫਿਸ ਨੇ ਬਿਆਨ ਕਿੱਦਾਂ ਬਣਾਏ, ਤੈਨੂੰ ਪੜ੍ਹ ਕੇ ਸੁਣਾਏ ਕਿ ਨਹੀਂ ਸੁਣਾਏ? ਤੇਰੇ ਸਿਗਨੇਚਰ ਕਿਉਂ ਆ ਲਾਸਟ ਪੇਜ ਤੇ ਜੇ ਪੜ੍ਹ ਕੇ ਨਹੀਂ ਸੁਣਾਏ? ਤੇ ਵਕੀਲ ਕਿਉਂ ਚੇਂਜ ਕੀਤਾ ਤੂੰ, ਹਨਾ? ਸੋ ਤੁਹਾਡੇ ਕੋਲ ਆਪਣੇ ਮੌਕੇ ਜਿਹੜੇ ਹੁੰਦੇ ਆ ਕਿ ਜੇ ਪੁਰਾਣਾ ਕੁਛ ਗਲਤ ਆ ਉਹਨੂੰ ਤੁਸੀਂ ਕੋਰਟ ਨੂੰ ਦੱਸ ਸਕਦੇ ਆ ਹੁਣ ਕਿ ਭਾਈ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਰਿਹਾ ਕਿ ਮੇਰੀ ਆਹ ਚੀਜ਼ ਉਹ 'ਚ ਆਹ ਲਿਖੀ ਹੈ, ਇਹਦੇ ਵਿੱਚ ਆਹ ਲਿਖੀ ਆ, ਪਰ ਮੇਰਾ ਆਹ ਕਾਰਨ ਸੀਗਾ। ਹੂੰ, ਹੂੰ, ਸੋ ਹੂੰ, ਜਦ ਤੁਸੀਂ ਆਪਣੇ ਕਾਰਨ ਦੱਸ ਦਿੰਦੇ ਆ ਤਾਂ ਕੋਰਟ ਉਹਦੇ ਨਾਲ ਸਹਿਮਤ ਹੋ ਜਾਂਦਾ ਕਿ ਚੱਲ ਠੀਕ ਆ, ਬੰਦਾ ਆਪਣੇ ਆਪ ਹੀ ਦੱਸ ਰਿਹਾ, ਹਨਾ। ਹੂੰ, ਉਹ ਬਿਆਨ ਉਤੋਂ ਜਿਹੜਾ ਸਾਡੇ ਨਾਲ ਤੁਹਾਡੀ ਫਾਈਨਲ ਟਰਾਇਲ ਪ੍ਰੈਪ ਹੁੰਦੀ ਆ, ਉਹ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਭਾਜੀ ਅੱਜ ਦੀ ਡੇਟ ਦੇ ਵਿੱਚ ਵੀ ਬੰਦਾ ਸਾਡੇ ਕੋਲ ਇੱਕ ਆਇਆ, ਉਹ ਕਹਿੰਦਾ ਯਾਰ ਤੁਸੀਂ ਤਾਂ ਮਤਲਬ ਕੋਈ ਹਜ਼ਾਰਾਂ ਚੋਂ ਇੱਕ ਕਲਾਇੰਟ ਹੋਣਾ ਜਿਹੜਾ ਕਈ ਵਾਰੀ ਅਨਰੀਜ਼ਨੇਬਲ ਹੋ ਜਾਂਦਾ ਕਿ ਹਾਂਜੀ, ਉਹਨੇ ਪਹਿਲਾਂ ਆਂਦੇ ਕਿ ਯਾਰ ਮੇਰਾ ਤਾਂ ਭਾਜੀ ਬਣਿਆ ਹੋਇਆ ਸੀਗਾ ਕੇਸ ਸਾਰਾ ਅਸਾਈਲਮ ਆਫਿਸ ਦੇ ਵਿੱਚ, ਤੁਸੀਂ ਤਾਂ ਕੀਤਾ ਨਹੀਂ ਕੱਖ। ਹੂੰ, ਤੇ ਫੇਰ ਵਿੱਚ ਜਾ ਕੇ ਨਹੀਂ, ਹਾਂ, ਹਾਂ ਜੀ ਤੁਸੀਂ ਬੜੀ ਮਿਹਨਤ ਕੀਤੀ, ਏਦਾਂ ਕੀਤਾ, ਓਦਾਂ ਕੀਤਾ। ਜਦੋਂ ਉਹਨੂੰ ਬੰਦੇ ਨੇ ਪੁੱਛਿਆ ਕਿ ਰੀਲੋਕੇਟ ਕਿਉਂ ਨਹੀਂ ਹੋ ਸਕਦਾ ਦੂਜੀ ਸਟੇਟ ਦੇ ਵਿੱਚ? ਹੂੰ, ਤੇ ਮੈਂ ਤਾਂ ਜੀ ਤੁਹਾਡਾ 3 ਸਾਲ ਦਾ ਪ੍ਰੋਗਰਾਮ ਸੁਣ ਰਿਹਾ, ਰੀਲੋਕੇਟ ਕਿਉਂ ਨਹੀਂ ਹੋ ਸਕਦਾ? ਉਹ ਜੀ ਆਧਾਰ ਕਾਰਡ, ਪੈਨ ਕਾਰਡ ਉਹਨਾਂ ਟਰੈਕ ਕਰ ਲੈਂਦੇ ਆ। ਹੂੰ, 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 ਮੈਂ ਕਿਹਾ ਯਾਰ ਹੁਣ ਜਿਹੜਾ ਬੰਦਾ ਉਹ ਕਹਿੰਦਾ ਕਿ ਕੀਤਾ ਹੀ ਨਹੀਂ ਤੁਸੀਂ ਕੁਛ ਤੇ ਉਹ ਆ। ਤੇ ਮੈਂ ਕਿਹਾ ਯਾਰ ਇਹ ਤਾਂ ਦੂਜੇ ਜਿਹੜੇ ਸਾਡੇ ਨਹੀਂ ਵੀ ਕਲਾਇੰਟ ਆ ਉਹ ਵੀ ਫੋਨ ਕਰਕੇ ਰੇਡੀਓ ਸ਼ੋਅ ਤੇ ਕਹਿ ਦਿੰਦੇ ਆ ਕਿ ਯਾਰ ਤੁਹਾਡਾ ਸੁਣਿਆ ਸੀਗਾ ਕੋਈ ਫਾਇਦਾ ਹੋ ਗਿਆ। ਤੂੰ ਅਜੇ ਹੂੰ, ਆਧਾਰ ਕਾਰਡ, ਪੈਨ ਕਾਰਡ ਤੇ ਵੜਿਆ, ਸਾਰੇ ਦੇਸ਼ ਨੂੰ ਕਹਿ ਕੇ ਪਤਾ ਲੱਗ ਗਿਆ ਸਿੰਘ ਵਰਸਸ ਵਿਟੇਕਰ ਕੀ ਹੈਗਾ। ਤੇ ਜੱਦਾ ਕੀ ਆ ਕਿ ਉਹ ਜਿੱਦਾਂ ਨਾ ਹੁਣ ਕਿੱਥੋਂ ਆਂਦਾ ਉਹ, ਜਿਹੜਾ ਪੁਰਾਣਾ ਕਿਤੇ ਵਕੀਲ ਜਾਂ ਟਰਾਂਸਲੇਟਰ ਕੀਤਾ ਨਾ ਉਹਦੇ ਵਿੱਚ ਬਿਆਨਾਂ ਦੇ ਵਿੱਚ ਇੱਕ ਪੈਰਾਗ੍ਰਾਫ ਉਹਨੇ ਆਖਰੀ 'ਚ ਪਾਇਆ ਹੋਣਾ ਕਿ ਮੈਨੂੰ ਉਹਨਾਂ ਨੇ ਲੱਭ ਲੈਣਾ ਆਧਾਰ, ਪੈਨ ਕਾਰਡ 'ਚ। ਉਹ ਹੁਣ ਹੂੰ, ਬੰਦਾ ਤੋਤੇ ਵਾਂਗੂ ਨਾ ਕਿ ਉਹੀ ਪੜ੍ਹ ਲਿਆ ਮੈਂ ਪਤਾ ਨਹੀਂ ਰੱਟਾ ਲਾ ਕੇ ਜਿੱਦਾਂ ਕੁੰਜੀਆਂ ਹੁੰਦੀਆਂ ਕਾਲਜ ਦੀਆਂ ਕਿ ਉਹੀ ਭੁੱਲਣਾ। ਹੂੰ, ਉਹਨੂੰ ਕਿਹਾ ਤੂੰ ਇਹਨੂੰ ਭਰਾਵਾ ਇਹਨੂੰ ਸਾਈਡ ਤੇ ਰੱਖ ਦੇ, ਨਵਾਂ ਜਵਾਬ ਦੇ ਕਿੱਦਾਂ ਜੇ ਆਧਾਰ ਕਾਰਡ, ਪੈਨ ਕਾਰਡ ਦੀ ਗੱਲ ਕਰਦਾ, ਕਿੱਦਾਂ ਲੱਭੂਗੇ ਆਧਾਰ ਕਾਰਡ, ਪੈਨ ਕਾਰਡ ਦੇ? ਉਹ ਹਾਂ, ਜੀ ਉਹ ਨਹੀਂ ਮੈਨੂੰ ਪਤਾ, ਬਸ ਉਹਨਾਂ ਨੇ ਲੱਭ ਲੈਣਾ ਮੈਨੂੰ। ਮੈਂ ਕਿਹਾ ਇਹਨਾਂ ਜੱਜ ਸੈਟਿਸਫਾਈ ਨਹੀਂ ਹੁੰਦਾ, ਉਹ ਤੇਰੇ ਤੇ ਜ਼ਿੰਮੇਵਾਰੀ ਹੈ ਕਿ ਕਿੱਦਾਂ ਲੱਭ ਲੈਣਾ। ਬਸ ਜੀ ਆਧਾਰ ਕਾਰਡ, ਪੈਨ ਕਾਰਡ ਸਾਰਿਆਂ ਨੂੰ ਲੱਭ ਲੈਂਦੇ ਆ। ਫਿਰ ਉਹਨੂੰ ਤੁਸੀਂ ਕਹੋ ਕਿ ਯਾਰ ਇਹਨੇ ਰਿਪੋਰਟ ਸਬਮਿਟ ਕਰਾਈ ਹੈ ਸਰਕਾਰ ਨੇ ਕਿ ਆਧਾਰ ਕਾਰਡ, ਪੈਨ ਕਾਰਡ ਦੇ ਬੇਸ ਤੇ ਟਰੈਕ ਨਹੀਂ ਕਰਦੇ। ਉਹ ਇਹ ਹੂੰ, ਤਾਂ ਜੀ ਪਤਾ ਨਹੀਂ ਉਹਨਾਂ ਨੇ ਲੱਭ ਲੈਣਾ ਬਸ ਮੈਨੂੰ ਕਿੱਦਾਂ ਵੀ, ਹਨਾ। ਸੋ ਹੂੰ, ਉਹਦਾ ਮਤਲਬ ਹੈ ਕਿ ਤੁਸੀਂ ਕੋਰਟ ਨੂੰ ਜਵਾਬ ਨਹੀਂ ਦੇ ਰਹੇ ਸਵਾਲ ਦਾ, ਤੁਸੀਂ ਉਧਰਲੇ ਪਾਸੇ ਜਾ ਰਹੇ ਆ। ਹੂੰ, ਤੇ ਹੁਣ ਜਿਹੜੀ ਇਹ ਆ ਬੇਸਿਕ ਨੌਲੇਜ ਕੀ ਆ ਕਿ ਜੇ ਤੁਸੀਂ ਸੁਣ ਕੇ ਆਨੇ ਆ, ਸਾਨੂੰ ਇੱਥੋਂ ਸੁਣ ਕੇ ਆ ਰਹੇ ਆ ਰੇਡੀਓ ਤੋਂ, ਸਾਡੀ ਇਹ ਵੀ ਐਕਸਪੈਕਟੇਸ਼ਨ ਆ ਕਿ ਭਾਈ ਜਿਹੜੇ ਬੇਸਿਕ ਜਿਹੜੇ ਹੁਣ ਕੀ ਰੀਲੋਕੇਸ਼ਨ ਦਾ ਮੁੱਦਾ ਕੀ ਹੈਗਾ, ਹਨਾ? ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਨਹੀਂ ਪਤਾ YouTube ਦੇ ਉੱਤੇ ਵੀਡੀਓ ਪਾਈ ਆ, ਲਾਸਟ ਨੇਮ ਪਾਓ ਸਾਡਾ, ਸਰਚ ਕਰੋ, ਤੁਹਾਡੇ ਕੋਲ 2-3 ਘੰਟੇ ਦਾ ਲੈਕਚਰ ਜਿਹੜਾ ਆ ਜਾਣਾ। ਹਾਂਜੀ, ਤੇ ਉਹਦੇ ਵਿੱਚ ਹੁਣ 2-3 ਘੰਟੇ ਦੀ ਤੁਹਾਨੂੰ ਜੇ ਇਨਫੋਰਮੇਸ਼ਨ ਹੈਗੀ ਆ, ਰੀਲੋਕੇਸ਼ਨ ਕੀ ਆ, ਫ੍ਰੀ ਆਫ ਕਾਸਟ ਇੰਟਰਨੈਟ ਤੇ ਪਈ ਆ, ਜਿਹੜਾ ਵੀ ਤੁਹਾਡਾ ਵਕੀਲ ਆ। ਅਪੀਲਾਂ ਵਾਲੇ ਵੀ ਸਾਡੇ ਕੋਲ ਆਉਂਦੇ ਫੇਰ ਉਹੀ ਕਿ ਮੈਨੂੰ ਆਧਾਰ ਕਾਰਡ, ਪੈਨ ਕਾਰਡ ਤੇ ਟਰੈਕ ਕਰ ਲੈਣਾ। ਉਹ ਹੋ ਚੁੱਕਾ 4 ਸਾਲ ਪਹਿਲਾਂ ਕੋਰਟ ਨੇ ਕਹਿ ਦਿੱਤਾ ਕਿ ਆਧਾਰ ਕਾਰਡ, ਪੈਨ ਕਾਰਡ ਵਾਲੀ ਆਰਗੂਮੈਂਟ ਨਹੀਂ ਚੱਲਣੀ, ਹਨਾ? ਲੋਕੀ ਏਦਾਂ ਕਿ ਅਜੇ ਵੀ ਵਿੱਚ ਪੁਰਾਣੇ ਵਾਲੇ ਸਿਸਟਮ ਦੇ ਵਿੱਚ ਫਸੇ ਆ। ਸੋ ਏਦਾਂ ਕਿ ਲੇਟੈਸਟ ਕੇਸ ਲਾਅ ਕੀ ਹੈਗਾ, ਵਕੀਲ ਸਵਾਲ ਕੀ ਪੁੱਛ ਰਿਹਾ, ਉਹਦਾ ਜਵਾਬ
ਬੰਦੇ ਨੂੰ ਦੇਣਾ ਆਉਣਾ ਚਾਹੀਦਾ। ਜੇ ਵਕੀਲ ਦੁਬਾਰਾ ਸਵਾਲ ਪੁੱਛ ਰਿਹਾ ਕਿ ਯਾਰ ਮੇਰਾ ਆਹ ਸਵਾਲ ਨਹੀਂ ਸੀਗਾ, ਮੈਂ ਦੁਬਾਰਾ ਸਵਾਲ ਪੁੱਛਦਾ, ਉਹ ਕਈ ਵਾਰੀ ਬੰਦਾ ਕੀ ਕਰਦਾ ਕਿ ਫਿਰ ਸੇਮ ਹੀ ਜਵਾਬ ਦੇ ਦਿੰਦਾ ਉਹਦਾ ਕੋਰਟ ਦਾ। ਤੇ ਹੂੰ, ਜੱਜ ਇੱਕ ਅੱਧੀ ਵਾਰੀ ਮੌਕਾ ਦਿੰਦਾ, ਪਰ ਜੱਜ ਕਈ ਵਾਰੀ ਸਿੱਧੇ ਕਹਿ ਦਿੰਦੇ, ਕਹਿੰਦਾ ਮੇਰਾ ਜੱਜ ਨੇ ਹੁਣ ਸਾਡੇ ਕਲਾਇੰਟ ਨੂੰ ਕਹਿੰਦਾ ਕਿ ਮੈਂ ਬਹਿਸ ਨਹੀਂ ਕਹਿੰਦਾ ਤੇਰੇ ਨਾਲ ਕਰਨ ਆਇਆ ਇੱਥੇ, ਕਹਿੰਦਾ ਮੇਰਾ ਹੂੰ, ਕੰਮ ਬਹਿਸ ਦਾ ਨਹੀਂ ਹੈਗਾ, ਮੇਰਾ ਕੰਮ ਹੈਗਾ ਤੈਨੂੰ ਸਵਾਲ ਪੁੱਛਣ ਦਾ। ਜੱਜ ਕਹਿੰਦਾ ਬਿਲਕੁਲ। ਸਵਾਲ ਦੇ ਜਵਾਬ ਦੇ। ਹੂੰ, ਜੱਜ ਨਾਲ ਤੁਹਾਡੀ ਬਹਿਸ ਨਹੀਂ ਹੈਗੀ ਕੋਈ ਉੱਥੇ, ਤੁਸੀਂ ਸਿਰਫ ਜਵਾਬਦੇਹੀ ਆ ਉੱਥੇ, ਤੇ ਹੂੰ, ਉਹ ਪ੍ਰੋਸੈਸ ਚੱਲਦਾ। ਤੇ ਸਾਰੇ ਜਿਹੜੇ ਉਹਦੇ ਵਿੱਚ ਏਦਾਂ ਕਿ ਆਪਣੇ ਜਿਹੜੇ ਕੁਐਸਚਨ ਆ, ਜੇ ਨਹੀਂ ਪਤਾ ਲੱਗਦਾ, ਜਿਹੜਾ ਵੀ ਤੁਹਾਡਾ ਵਕੀਲ ਆ, ਤੁਸੀਂ ਲਿਖ ਕੇ ਲੈ ਜਾਓ ਕਿ ਆਹ ਮੇਰੇ 5 ਪੁਆਇੰਟ ਆ, ਮੈਨੂੰ ਸਮਝ ਨਹੀਂ ਇਹਦੀ ਕਿ ਰੀਅਲ ਕੁਐਸਚਨ ਕਿੱਦਾਂ, ਕਿੱਦਾਂ, ਕਿੱਦਾਂ। ਹੂੰ, ਵਕੀਲ ਨੂੰ ਪੁੱਛ ਲਓ, ਭਾਈ ਆਹ ਜਿਹੜੇ ਮੇਰੇ ਸਵਾਲ ਆ, ਮੈਨੂੰ ਇਹਦਾ ਪਤਾ ਨਹੀਂ ਕਿ ਕੀ ਲਾਅ ਕਹਿੰਦਾ, ਕਿੱਦਾਂ ਕਹਿੰਦਾ, ਮੈਨੂੰ ਐਕਸਪਲੇਨੇਸ਼ਨ ਕਰੋ। ਉਹ ਵਕੀਲ ਤੁਹਾਨੂੰ ਸਮਝਾ ਦੂਗਾ, ਵਕੀਲ ਲਈ ਵੀ ਸੌਖਾ ਕੰਮ ਹੈ ਨਾ। ਹੂੰ। ਨਹੀਂ, ਬਿਲਕੁਲ ਤਿਆਰੀ ਚੱਜ ਨਾਲ ਕਰਿਆ ਕਰੋ, ਟਾਈਮ ਨਾਲ ਪਹੁੰਚਿਆ ਕਰੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਮੈਟਰ ਇਵੈਂਚੁਅਲੀ ਜਿਹੜੀਆਂ ਉਹ ਕਰਦੀਆਂ। ਤੇ ਇੱਕ ਵਾਰੀ ਨਹੀਂ, ਆਪਾਂ ਕਈ ਵਾਰੀ ਜਦੋਂ ਦੱਸਿਆ, ਚਲੋ ਆਪਾਂ ਬਾਰ-ਬਾਰ ਤੁਹਾਨੂੰ ਯਾਦ ਦਿਵਾਉਂਦੇ ਰਹਿੰਦੇ ਹਾਂ, ਦੱਸਦੇ ਰਹਿੰਦੇ ਹਾਂ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈ ਟਰਾਇਲ ਦੇ ਵਿੱਚ। ਵਧੀਆ ਢੰਗ ਦੇ ਨਾਲ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਜਿਹੜਾ ਲੈ ਕੇ ਜਾਓ। ਇਹ ਤੁਸੀਂ ਬੇਸਿਕਲੀ ਦਰਖਾਸਤ ਕਰ ਰਹੇ ਆ ਸਰਕਾਰ ਨੂੰ, ਉਸ ਅਦਾਲਤ ਨੂੰ, ਵੀ ਭਾਈ ਮੈਨੂੰ ਇੱਥੇ ਰਹਿਣ ਦਿੱਤਾ ਜਾਵੇ, ਮੈਨੂੰ ਅਸਾਈਲਮ ਜਿਹੜਾ ਉਹ ਦਿੱਤਾ ਜਾਵੇ। ਇਹ ਉਹਨਾਂ ਦੇ ਉੱਤੇ ਆ। ਤੁਸੀਂ ਆਪਣੇ ਬੈਸਟ ਬਿਹੇਵੀਅਰ ਤੇ ਬੈਸਟ ਤਿਆਰੀ ਦੇ ਨਾਲ ਜਿਹੜਾ ਉਹ ਉੱਥੇ ਜਾਣਾ ਆ। ਇਹ ਤੁਹਾਡਾ ਰਾਈਟ ਨਹੀਂ ਆ। ਰਾਈਟ ਸੀਗਾ ਤੁਹਾਡਾ ਜਿਹੜਾ ਅਸਾਈਲਮ ਅਪਲਾਈ ਕਰਨ ਦੇ ਲਈ, ਉਹਨਾਂ ਨੇ ਸੁਣਵਾਈ ਜਿਹੜੀ ਤੁਹਾਨੂੰ ਦੇ ਦਿੱਤੀ ਆ। ਅਸਾਈਲਮ ਦੇਣਾ ਨਹੀਂ ਦੇਣਾ ਉਹ ਫਿਰ ਵੀ ਉਹਨਾਂ ਦੀ ਮਰਜ਼ੀ ਆ, ਵੀ ਉਹਨਾਂ ਨੇ ਤੁਹਾਡਾ ਕੇਸ ਸੁਣ ਕੇ ਹੀ ਜਿਹੜਾ ਉਸ ਦੇ ਉੱਤੇ ਮਰਜ਼ੀ ਦੇ ਨਾਲ ਫੈਸਲਾ ਜਿਹੜਾ ਉਹ ਕਰਨਾ ਹੈਗਾ ਆ। ਤੇ ਅਟਰਨੀ ਟੇਕੇ ਨਾ ਜੀ, ਹੁਣ ਆਪਾਂ ਬਾਰਡਰ ਦੀ ਸਿਚੁਏਸ਼ਨ ਵੱਲ ਨੂੰ ਜੇ